ਓਏ ਸ਼ੁਕਰ ਅੱਲਾ ਦਾ ਡਾਕਟਰ ਨੂੰ ਟਾਈਮ ਨਾਲ ਬੁਲਾਇਆ ਤੇ ਉਹ ਬੋਤਲ ਲਾ ਗਿਆ। ਓਏ ਇੰਨਾ ਪਾਣੀ ਇਹਦੇ ਅੰਦਰ ਜਾ ਰਿਹਾ, ਇਹਨੇ ਪਤਾ ਨਹੀਂ ਅੰਦਰ ਝੋਨਾ ਬੀਜਿਆ ਵਾ। ਓਏ 19-20 ਕਿਲੋ ਦੀ ਬੋਤਲ ਸੀ, ਉਹ ਵਿੱਚ 2 ਕਿਲੋ ਰਹਿ ਗਿਆ, ਸਾਰਾ ਹੀ ਮੁੱਕ ਗਿਆ ਜੀ। ਉਹ ਤੂੰ ਆਪਣੇ ਰੋਣੇ ਪਾਤੇ ਆ, ਮੈਨੂੰ ਪਤਾ ਜਿੱਦਾਂ ਮੈਂ ਇਹਦੀ ਬਾਹ ਫੜੀ ਆ। ਉਹ 19 ਲੀਟਰ ਪਾਣੀ ਇਦਾਂ ਲੰਘੇ ਦਾ ਨਹਿਰ 'ਚ ਲੰਘਣ ਡਿਆ ਹੁੰਦਾ ਵਾ। ਉਹ ਡਾਕਟਰ ਨੇ ਖੁਦ ਦੱਸਿਆ ਵਾ ਕਿ ਇਹਨੂੰ ਪਾਣੀ ਦੀ ਕਮੀ ਆ। ਤੁਸੀਂ ਆਪਣੀਆਂ ਗੱਲਾਂ ਕਰੀ ਜਾਵੋ, ਸਾਨੂੰ ਤੇ ਇਹ ਖਤਰਾ ਪੈ ਗਿਆ ਵਾ ਲਾਲੇ ਦੇ ਅੰਦਰ ਕਿਤੇ ਸਲਾਬ ਹੀ ਨਾ ਆ ਗਿਆ ਹੋਵੇ। ਉਹ ਚੰਗਾ ਸਮਾਂ ਕਿ ਸਲਾਬ ਆ ਗਿਆ ਹੋਊਗਾ, ਇੱਥੇ ਨਿਆਣਿਆਂ ਨੂੰ 5-5 ਰੁਪਏ ਦੀ ਮੱਛੀ ਵੇਚਾਂਗੇ ਕੱਢ ਕੇ। ਵੇ ਨਹੀਂ ਸਲਾਬ ਦਾ ਹੁਣ ਕੋਈ ਖਤਰਾ ਨਹੀਂ। ਹੁਣ ਤੇ ਫਸਲਾਂ ਵੀ ਸੁੱਕ ਗਈਆਂ ਨੇ, ਜ਼ਮੀਂਦਾਰ ਵੀ ਮੀਂਹ ਮੰਗਣ ਲੱਗ ਗਏ ਨੇ। ਹੁਣ ਸਾਨੂੰ ਕੀ ਫਾਇਦਾ ਮੀਂਹ ਦਾ, ਸਾਡੀ ਆਪਣੀ ਜ਼ਮੀਨ ਤਾਂ ਸਾਰੀ ਬੰਜਰ ਹੋ ਗਈ ਆ। ਓਏ ਜ਼ਮੀਨ ਤੇ ਬੰਜਰ ਹੋ ਗਈ ਆ, ਜਿੱਡੀ ਬੋਤਲ ਭਰਾ ਨੂੰ ਲਾਤੀ ਆ ਨਾ, ਇਹਦੀ ਜ਼ਮੀਨ ਤੇ ਤਰ ਹੋ ਗਈ ਜੇ। ਓਏ ਉੱਠ ਪੈ ਭਰਾਵਾ। ਮੈਨੂੰ ਤਾਂ ਹੈਰਾਨਗੀ ਹੋਣ ਡਈ ਆ, ਜੇ ਆਹ ਬੋਤਲ ਮੁੱਕ ਗਈ ਨਾ, ਜਿਹੜਾ ਮੱਲੇ 'ਚ ਕੈਨ ਵਾਲਾ ਨਹੀਂ ਲੰਘਦਾ, ਮੈਂ ਉਹ ਲਵਾ ਦੇਣੀ ਆ ਇਹਦੇ ਦੋ। ਓਏ ਯਾਰ ਰਕਸ਼ੇ ਤੇ ਵੱਡੀ ਕਹਿਣ ਰੱਖੀ ਹੁੰਦੀ। ਉਹ ਲਾਲਾ ਉੱਠ ਪੈ। ਓਏ ਉੱਠ ਜਾ ਯਾਰ, ਤੇਰੇ ਛੋਟੇ ਛੋਟੇ ਭੈਣ ਭਰਾ ਵਾ। ਲਾਲਾ ਹੁਣ ਇਹਨੂੰ ਇੰਨਾ ਪਾਣੀ ਲੱਗ ਗਿਆ, ਨਾਈ ਨੇ ਜਦੋਂ ਸ਼ੇਵ ਕਰਨੀ ਕਦੀ ਵੱਤਰ ਨਹੀਂ ਲਾਉਣਾ, ਇਹਦਾ ਅੰਦਰੋਂ ਪਾਣੀ ਬਾਹਰ ਆਉਣਾ। ਲਾਲਾ ਚੁੱਕ ਯਾਰ ਥੋੜਾ ਜਿਹਾ ਸਾਈਡ ਤੋਂ ਯਾਰ। ਲਾਲਾ ਉੱਠ। ਲਾਲੇ ਨੂੰ ਹੋਸ਼ ਆ ਗਿਆ, ਲਾਲਾ ਉੱਠ ਗਿਆ, ਲਾਲਾ ਉੱਠ ਗਿਆ। ਧੋਵਾ ਨਾਲ ਦੀਆਂ ਦੀ ਕੰਧ ਡਿੱਗੀ ਹੁੰਦੀ ਹੈ। ਆ ਸ਼ਹਿਜ਼ਾਦਾ ਬੱਬਰ ਸ਼ੇਰ, ਲਾਲਾ ਮੰਜੇ 'ਚ ਵੀ ਟੋਆ ਪੈ ਗਿਆ ਜੋ। ਬੱਬਰ ਸ਼ੇਰ ਕਿਦਾਂ ਲਾਲਾ? ਓਏ ਆ ਗਿਆ ਹੋਸ਼। ਲਾਲੇ ਨੂੰ ਹੋਸ਼ ਆ ਗਿਆ। ਹਾਂ ਲਾਲੇ ਨੂੰ। ਓਏ ਮੈਂ ਕਿੱਥੇ ਆ ਯਾਰ? ਲਾਲਾ ਆਪਣੇ ਘਰ ਹੀ ਆ। ਆਪਣੇ ਘਰ ਆ ਤੂੰ, ਪਾਕਿਸਤਾਨ ਆ। ਓਏ ਉਹ ਪਤਾ ਨਹੀਂ ਲਾਲਾ ਕੀ ਹੋਇਆ? ਯਾਰ ਉਹ- ਤੋਂ ਡਰੀ ਜਾਂਦਾ। ਮੇਰੇ ਪੇਟ 'ਚ ਇੰਜ ਦੇ ਵੱਟ ਉੱਠਿਆ, ਇੱਡੀ ਮੇਰੀ ਤਬੀਅਤ ਖਰਾਬ ਹੋਈ। ਉਹ ਵੱਟਾਂ ਨੂੰ ਪਾਣੀ ਲਾਇਆ ਸੀ, ਹੁਣ ਕੋਈ ਵੱਟ ਨਹੀਂ ਉੱਠੇਗਾ। ਉਹ ਨਹੀਂ ਨਹੀਂ, ਹੁਣ ਮੈਂ ਭਰਾਵਾ, ਠੀਕ ਆ। ਹਾਂ ਲਾਲਾ ਠੀਕ ਹੋ ਗਿਆ, ਸ਼ੁਕਰ ਆ ਲਾਲਾ ਖਤਰੇ ਠੀਕ। ਤੋਂ ਬਾਹਰ ਆ। ਸ਼ੁਕਰ ਆ ਮਾਲਕ ਦਾ। ਬਣਾਓ ਫੇਰ ਰੋਟੀ। ਹੈਂ? ਨਹੀਂ ਰੋਟੀ ਨਹੀਂ ਖਾਣੀ।